अस्सलाम वालेकुम, सत श्री अकाल और नमस्कार दोस्तों। ਅੱਜ ਤੁਹਾਨੂੰ ਇੱਕ ਅਜਿਹੀ ਫਸਲ ਦੇ ਬਾਰੇ ਦੱਸਦੇ ਹਾਂ ਜਿਹੜੀ ਤੁਸੀਂ ਬਹੁਤ ਘੱਟ ਦੇਖੀ ਹੋਵੇਗੀ। ਔਰ ਇਹ ਫਸਲ ਕੀ ਹੈ, ਇਹਦਾ ਕੀ ਹੁੰਦਾ ਹੈ, ਇਹਦਾ ਪਰਪਸ ਕੀ ਹੈ, ਇਹਦਾ ਯੂਜ਼ੇਜ ਕੀ ਹੈ, ਇਹ ਸਾਰਾ ਕੁਝ ਤੁਹਾਨੂੰ ਇਸ ਦੇ ਮਾਲਿਕ ਦੇ ਨਾਲ ਮਿਲਾ ਕੇ ਤੇ ਤੁਹਾਨੂੰ ਅੱਜ ਉਹ ਦੱਸਦੇ ਹਾਂ। ਸੋ ਆਓ ਬਗੈਰ ਲੇਟ ਕੀਤੇ ਗੱਲ ਕਰਦੇ ਹਾਂ ਇਸ ਫਸਲ ਦੇ ਮਾਲਿਕ ਦੇ ਨਾਲ। अस्सलाम वालेकुम ज़हीर साहब, की हाल है जी? वालेकुम अस्सलाम, बिल्कुल ठीक ठाक सर। थोड़ा जिहा ਉੱਚਾ ਬੋਲਿਆ ਕਿਉਂਕਿ ਅਸੀਂ ਮਾਈਕ ਤੋਂ ਬਗੈਰ ਅਸੀਂ ਖੜੇ ਹਾਂ। ਤੇ ਦੱਸੋ ਵੀ ਇਹ ਕਿਹੜੀ ਫਸਲ ਹੈ? जी सब तो पहले तो बहुत शुक्रिया। ये तंबाकू की फसल है जी, तंबाकू। और तंबाकू का तुसी की यूज़ करते हो? कोई सिगरेट वगैरह ਦੇ ਬਣਦੇ ਨੇ? सिगरेट तो इनका बनता है जी, हाँ हाँ, लेकिन ਅਸੀਂ ਇੱਥੇ ਘਰ ਦੇ ਵਿੱਚ ਹੁੱਕਾ ਇੱਕ ਇਸਤੇਮਾਲ ਕੀਤਾ ਜਾਂਦਾ ਜੀ, ਹੁੱਕਾ ਪੀਤਾ ਜਾਂਦਾ ਜਿਹੜਾ ਪੂਰੇ ਪੰਜਾਬ ਦੇ ਡੇਰਿਆਂ ਦੇ ਵਿੱਚ ਹੁੱਕਾ ਰੱਖਿਆ ਹੁੰਦਾ ਦੇ ਵਿੱਚ, ਵੱਡਿਆਂ ਦੇ ਵਿੱਚ। ਹਾਂਜੀ, ਇਹ ਜਿਹੜਾ ਹੁੱਕਾ ਬਣਾਈਦਾ ਉਸ ਵਾਸਤੇ ਜਿਹੜਾ ਤੰਬਾਕੂ ਇਸਤੇਮਾਲ ਕਰਦੇ ਹੋ ਜੀ ਬਿਲकुल, ਉਹ ਇਹ ਤੰਬਾਕੂ ਆ। ਹਾਂਜੀ। ਔਰ ਇਹਦੇ ਬਾਰੇ ਦੱਸੋ। ਇਹਦੇ ਤੇ ਬੜੇ ਪੱਤੇ ਜਿਹੜੇ ਹਨ ਕਮਾਲ ਦੇ ਹੋਣਾ ਦੇਖੀਏ ਅਸੀਂ। ਤੇ ਪੱਤਾ ਇਹਦਾ ਇਹ ਕੋਈ ਖਾਸ ਵੀ ਹੈ? ਇਹ ਕਿਤਨੇ ਫਿਟ ਦਾ ਪੱਤਾ ਹੋਏਗਾ? ਇਹ ਤਕਰੀਬਨ ਜੀ ਇਹਦੀ ਚੌੜਾਈ ਜਿਹੜੀ ਪੱਤੇ ਦੀ ਤੁਸੀਂ ਵੇਖ ਰਹੇ ਹੋ, ਇਹ ਫੁੱਟ ਤੋਂ 1.5 ਫੁੱਟ ਦੀ ਚੌੜਾਈ ਹੈ। अच्छा, और ਲੰਬਾਈ ਤਕਰੀਬਨ ਇਹਦੀ 2 ਫੁੱਟ ਤੋਂ ਜ਼ਿਆਦਾ ਹੋ ਸਕਦੀ ਹੈ, 2 ਫੁੱਟ ਹੀ ਹੈ ਤਕਰੀਬਨ। ਅੱਛਾ, ਇਹ ਦੱਸੋ ਵੀ ਇਹ ਤੰਬਾਕੂ ਦੀ ਜਿਹੜੀ ਇਹ ਫਸਲ ਹੈ, ਇਹਦਾ ਇਹ ਕੋਈ ਪਨੀਰੀ ਹੁੰਦੀ ਹੈ, ਬੀ ਹੁੰਦਾ ਹੈ, ਕਿਸ ਤਰ੍ਹਾਂ ਤੁਸੀਂ ਇਹਨੂੰ ਬਣਾਉਂਦੇ ਨੇ? ਇਹਦਾ ਜੀ ਆ ਤੁਸੀਂ ਦੇਖ ਰਹੇ ਹੋ ਜਿਹੜੇ ਫੁੱਲ ਹੈਗੇ ਨੇ ਨਾ, ਜੀ ਜੀ, ਇਹਦੇ ਥੱਲੇ ਇੱਕ ਬੀਜ ਬਣਦਾ ਹੈ, ਬਹੁਤ ਛੋਟਾ ਬੀਜ ਹੁੰਦਾ ਹੈ। ਅੱਛਾ, ਉਹ ਇੱਕ ਛੋਟੀ ਕਿਆਰੀ ਬਣਾ ਤੇ ਉਹਨੂੰ ਰਲਾਇਆ ਜਾਂਦਾ ਹੈ। ਉਹਦੀ ਪਨੀਰੀ ਛੋਟੀ ਤਿਆਰ ਹੁੰਦੀ ਹੈ, ਤਕਰੀਬਨ 2 ਇੰਚ ਦੀ ਕਰ ਲਓ, 4 ਇੰਚ ਦੀ ਕਰ ਲਓ, ਫਸਲ ਹੋ ਜਾਂਦੀ ਹੈ। ਉਸ ਵੇਲੇ ਨੂੰ ਦੁਬਾਰਾ ਤੇ ਖੇਲੀਆਂ ਬਣਾ ਤੇ ਉੱਤੇ ਲਾਇਆ ਜਾਂਦਾ ਹੈ। ਅਗਰ ਮੈਂ ਗਲਤ ਨਹੀਂ ਆ, ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਕਿ ਇਹ ਜਿਸ ਤਰ੍ਹਾਂ ਮਿਰਚ ਦੀ ਕਾਸ਼ਤ ਹੁੰਦੀ ਹੈ, ਇਹ ਉਸ ਦੇ ਨਾਲ ਮਿਲਦਾ ਜੁਲਦਾ, ਉਸੇ ਤਰੀਕੇ ਨਾਲ ਪਨੀਰੀ ਹੁੰਦਾ? ਜਿਵੇਂ ਪਨੀਰੀ ਮਿਰਚ ਦੀ ਬਣਦੀ ਹੈ ਨਾ ਜੀ ਜੀ, ਉਸ ਤਰ੍ਹਾਂ ਹੀ, ਬਿਲਕੁਲ ਉਸ ਤਰ੍ਹਾਂ। अच्छा अच्छा अच्छा। तो ये कितने अरसा दे विच पनीरी कितना टाइम लेंदी है, और पनीरी तो बाद फिर ये कितने टाइम होंदा है कि फसल जिहड़ी पक ते तैयार होंदी? जी जिहड़ी पनीरी आपां काश्त करना है ना जी, ਉਹਦੇ ਤਕਰੀਬਨ 2 ਹਫ਼ਤੇ 3 ਹਫ਼ਤੇ ਲੱਗ ਜਾਂਦੇ ਨੇ ਉਹ ਪਨੀਰੀ ਬਣਨ ਤੇ। 2-2.5 ਇੰਚ 3 ਇੰਚ ਦੀ ਹੋਣ। ਠੀਕ ਹੈ, 20 ਤੋਂ 25 ਦਿਨ ਲੱਗਦੇ ਨੇ। ਹਾਂਜੀ ਜੀ ਬਿਲਕੁਲ। ਠੀਕ ਹੈ। ਉਸ ਤੋਂ ਬਾਅਦ ਜਦੋਂ ਪਨੀਰੀ ਲਾ ਦਿੱਤੀ ਜਾਂਦੀ ਹੈ ਤੇ ਫਿਰ ਇਹ ਹੁਣ ਜਿਵੇਂ ਪੌਦਾ ਤਿਆਰ ਹੋਇਆ ਖੜਾ ਹੈ ਜੀ, ਇਸ ਤੱਕ ਕਿਤਨਾ, ਇਸ ਨੂੰ ਕਿਤਨੇ ਮਹੀਨੇ ਲੱਗਦੇ ਨੇ? ਇਹ ਤਕਰੀਬਨ 3 ਮਹੀਨੇ ਦਾ ਪੀਰੀਅਡ ਹੈ ਜੀ ਇਹਦਾ। ਉਸ ਤੋਂ ਬਾਅਦ ਫਿਰ 3 ਮਹੀਨੇ ਦਾ? ਹਾਂ, ਕੁਝ ਲੋਕ 4 ਮਹੀਨੇ ਵੀ ਦੱਸਦੇ ਨੇ, 3 ਤੋਂ 4 ਮਹੀਨੇ ਦਾ। ਔਰ ਮੇਰੇ ਖਿਆਲ ਬੀਜ ਤੇ ਕੋਈ ਇਨਸਾਰ ਹੁੰਦਾ ਹੈ, ਕੁਝ ਜਲਦੀ ਹੁੰਦੇ ਨੇ, ਕੁਝ ਲੇਟ ਹੁੰਦੇ ਨੇ। ਔਰ ਇਹ ਜਿਹੜਾ ਬੀਜ ਹੈ ਇਹ ਕੋਈ ਬੈਸਟ ਕੁਆਲਿਟੀ ਹੈ, ਕਿਸ ਤਰ੍ਹਾਂ ਹੈ, ਕੋਈ ਆਮ ਹੈ? ਥੋੜੀ ਜੀ ਅੱਛੀ ਕੁਆਲਿਟੀ ਦਾ ਹੈ। ਇਹ ਦੇਸੀ, ਜਿਹਨੂੰ ਦੇਸੀ ਆਖਿਆ ਜਾਂਦਾ ਹੈ ਨਾ ਜੀ ਜੀ, ਇਹ ਉਹ ਹੈ। ਇਹ ਜ਼ਿਆਦਾਤਰ ਨਾ ਇੱਕ ਹੁੰਦਾ ਹੈ, ਦੂਸਰਾ ਪਹਾੜੀ ਜਾਂ ਦੂਸਰਾ ਥੋੜਾ ਜਿਹਾ ਕੜਵਾ ਹੁੰਦਾ ਹੈ। ਠੀਕ ਹੈ। ਇਹ ਦੇਸੀ ਹੁੰਦਾ ਹੈ, ਇਹਦੀ ਕੁਆਲਿਟੀ ਥੋੜੀ ਅੱਛੀ ਹੁੰਦੀ ਹੈ। ਇਹ ਮਿੱਠਾ ਹੁੰਦਾ ਹੈ ਥੋੜਾ, ਹੁੱਕੇ ਵਾਸਤੇ ਤਾਂ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕਿ ਸਿਗਰਟ ਤੋਂ ਬਚਿਆ ਜਾ ਸਕੇ। ਤੇ ਇਹ ਤੁਸੀਂ ਦੱਸੋ ਵੀ ਇਹ ਜਿਹੜਾ ਹੈ ਇਹ ਤੁਸੀਂ ਬਿਜ਼ਨਸ ਪਰਪਸ ਵਾਸਤੇ ਇਸ ਨੂੰ ਬੀਜਦੇ ਜਾਂ ਆਪਣੇ ਡੇਰੇ ਦੇ ਇਸਤੇਮਾਲ ਵਾਸਤੇ? ਨਹੀਂ ਜੀ ਨਹੀਂ, ਆਪਣਾ ਕੋਈ ਬਿਜ਼ਨਸ ਨਹੀਂ ਇਹਦੇ ਨਾਲ ਜੀ। ਅੱਛਾ। ਤੇ ਇਹ ਆਪਣਾ ਇੱਕ ਡੇਰੇ ਵਾਸਤੇ, ਹੁੱਕੇ ਵਾਸਤੇ। ਸਾਡੇ ਜਿਹੜੇ ਅੱਬੂ ਹੈ, ਦਾਦਾ ਹੈ, ਚਾਚਾ ਹੈ, ਉਹ ਮਤਲਬ ਕਿ ਹੁੱਕੇ 'ਚ ਪੀਂਦੇ ਹਨ। ਜਿਹੜੇ ਮਹਿਮਾਨ ਆਉਂਦੇ ਨੇ ਉਹਨਾਂ ਵਾਸਤੇ ਜਿਹੜੇ ਪਸੰਦ ਕਰਦੇ ਨੇ ਜੀ। ਅੱਛਾ, ਤੁਸੀਂ ਇੱਕ ਹੋਰ ਵੀ ਮੈਨੂੰ ਦੱਸ ਰਿਹਾ ਹੈ ਤੇ ਦੂਸਰੇ ਭਾਈ ਵੀ ਦੱਸ ਰਿਹਾ ਕਿ ਇਹ ਤੇ ਅਗਰ ਇਸ ਨੂੰ ਫਸਲ ਦੇ ਤੌਰ ਤੇ ਵੀ ਲਿਆ ਜਾਵੇ, ਸੇਲ ਦੇ ਤੌਰ ਤੇ ਲਿਆ ਜਾਵੇ, ਤੇ ਇਹਦਾ ਜਿਹੜਾ 1 ਕਿਲੋ ਹੈ ਤੰਬਾਕੂ ਦਾ, ਉਹ ਕੋਈ 400 ਦੇ ਕਰੀਬ, 300 ਦੇ ਕਰੀਬ, 300 ਤੋਂ 500 ਦੇ ਕਰੀਬ 1 ਕਿਲੋ ਇਸ ਟਾਈਮ ਵਿਕ ਰਹੀ ਹੈ। ਹਾਂਜੀ, ਉਹ ਇਸ ਕੁਆਲਿਟੀ ਦਾ ਜਿਹੜਾ ਤੰਬਾਕੂ ਹੈ, ਅੱਛੀ ਕੁਆਲਿਟੀ ਦਾ, ਉਹ ਤਕਰੀਬਨ 300 ਤੋਂ ਲੈ ਤੇ 500 ਤੱਕ ਇਹਦਾ ਕਿਲੋ ਦਾ ਹੈ ਰੇਟ ਜੀ। ਅੱਛਾ ਅੱਛਾ ਅੱਛਾ। ਤੇ ਇਹ ਦੱਸੋ ਕਿ ਇਹ ਹੁਣ ਜਿਹੜੀ ਇੱਕ ਜਗ੍ਹਾ ਹੈ, ਇਹ ਅੰਦਾਜ਼ਨ ਹੈ 1 ਕਨਾਲ, ਤੇ ਮੈਨੂੰ ਦੱਸ ਰਿਹਾ ਸੀ ਬਾਕੀ ਲੋਕ ਵੀ ਕਿ ਇਸ ਦੇ ਵਿੱਚੋਂ ਇਹ ਜਿਹੜਾ ਤੰਬਾਕੂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹ ਤਕਰੀਬਨ 1.5 ਤੋਂ 2 ਮਣ ਇਸ ਦੇ ਵਿੱਚੋਂ ਨਿਕਲ ਆਏਗਾ। ਔਰ ਇਹ 2 ਮਣ ਤੰਬਾਕੂ ਜਿਹੜਾ ਹੈ, ਇਹ ਇੱਕ ਆਮ ਜਿਹਾ ਰਫ ਜਿਹਾ ਜਿਹੜਾ ਆਈਡੀਆ ਹੈ, ਉਹ ਕੋਈ 30 ਤੋਂ 40 ਹਜ਼ਾਰ ਦਾ, ਮਤਲਬ ਹਾਂ ਇਤਨਾ ਅੰਦਾਜ਼ਾ ਪਹਿਲੇ ਜਿਹੜੇ ਲਾ ਰਿਹਾ ਕਿ 40 ਹਜ਼ਾਰ ਦੇ ਕਰੀਬ ਆਰਾਮ ਦੇ ਨਾਲ ਇਹ ਜਿਹੜਾ ਹੈ ਨਿਕਲ ਜਾਏਗਾ। ਇਸ ਤੋਂ ਵੀ ਜ਼ਿਆਦਾ ਹੋ ਸਕਦਾ ਅਗਰ ਇਸ ਨੂੰ ਬਿਹਤਰ ਬਣਾਇਆ ਜਾਏ, 50 ਹਜ਼ਾਰ ਤੱਕ ਆਰਾਮ ਨਾਲ ਪਹੁੰਚ ਸਕਦਾ ਹੈ। ਤੇ ਇਟਸ ਮੀਨ ਕਿ ਇਹਦਾ ਜਿਹੜਾ ਪਰ ਏਕੜ ਹੈ ਉਹ ਤੇ 2 ਲੱਖ ਤੋਂ ਉੱਤੇ ਨਿਕਲ ਜਾਏਗਾ। ਤੇ ਲੋਕ ਫਿਰ ਇਹਨੂੰ ਕਾਸ਼ਤ ਕਿਉਂ ਨਹੀਂ ਕਰਦੇ? ਜ਼ਿਆਦਾ ਹੈ ਜਦੋਂ ਮਤਲਬ ਜਿੱਥੇ ਕੀਤਾ ਜਾਂਦਾ ਇਸਤੇਮਾਲ ਸਿਗਰਟ ਬਣਾਉਣ ਵਾਸਤੇ। ਹਾਂ ਹਾਂ, ਵੱਡੀਆਂ ਮਤਲਬ ਜੀ ਫੈਕਟਰੀਜ਼ ਵਗੈਰਾ ਦੇ ਵਿੱਚ। ਉੱਥੇ ਜ਼ਿਆਦਾ ਇਹਦੀ ਉਗਾਈ ਜਾਂਦੀ ਹੈ ਜੀ। ਅੱਛਾ 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 ਜੀ।
ਤੇ ਇਹਦੇ ਵਾਸਤੇ ਕੋਈ ਇਹ ਤੇ ਇਸ਼ੂ ਨਹੀਂ ਹੈ ਕਿ ਫਸਲ ਕਿਉਂ ਉਗਾਈ ਜਾਂਦੀ ਹੈ, ਕਿਉਂਕਿ ਆਲਮੋਸਟ ਇੱਥੇ ਫੈਕਟਰੀ ਵੀ ਲੀਗਲੀ ਇੱਥੇ ਸਾਰੀਆਂ ਕੰਮ ਕਰ ਰਹੀਆਂ ਨੇ ਟੋਬੈਕੋ ਦਾ, ਔਰ ਇਹ ਸਾਰਾ ਜਿਹੜਾ ਹੈ ਇਹ ਹੋ ਰਹੀ ਹੈ ਡੇਰੇ ਦੇ ਵਿੱਚ ਉਸ ਵਾਸਤੇ, ਤੇ ਕੋਈ ਐਸਾ ਤਾਂ ਕੋਈ ਇਸ਼ੂ ਨਹੀਂ ਹੈ। ਨਹੀਂ ਜੀ, ਅਗਰ ਕੋਈ ਇਸ਼ੂ ਹੁੰਦਾ ਵੀ ਤੇ ਆਪਾਂ ਨੂੰ ਨਹੀਂ ਹੋ ਸਕਦਾ, ਕਿਉਂਕਿ ਥੋੜੀ ਮਿਕਦਾਰ ਬਿਲਕੁਲ ਥੋੜਾ ਜਿਹਾ ਆਪਾਂ ਕਾਸ਼ਤ ਕਰਨਾ ਹੁੰਦਾ ਹੈ। ਇਹਦੇ ਵਾਸਤੇ ਕਿਸੇ ਪਰਮਿਸ਼ਨ ਦੀ ਜ਼ਰੂਰਤ ਕੋਈ ਨਹੀਂ ਹੈ। ਔਰ ਅਗਰ ਇਹ ਫਸਲ ਉਗਾਈ ਜਾਵੇ, ਬਣਾਈ ਜਾਵੇ ਤੇ ਬੜੀ ਬੈਨੀਫੀਸ਼ੀਅਲ ਫਸਲ ਹੈ। ਹਾਂਜੀ, ਅਗਰ ਬਹੁਤ ਮਤਲਬ ਕਿ ਕਾਰਾਮਦ ਹੈ ਜੀ। ਬਹੁਤ ਸ਼ੁਕਰੀਆ ਜ਼ਹੀਰ ਭੱਟੂ ਸਾਹਿਬ ਤੇ ਸਾਡੇ ਨਾਲ ਗੱਲਬਾਤ ਕੀਤੀ ਜੀ, ਤੇ ਸ਼ੁਕਰੀਆ ਜੀ ਸਾਡੇ ਦੋਸਤਾਂ ਦਾ ਜਿਹੜੇ ਸਾਡੇ ਨਾਲ ਰਹੇ, ਤੇ ਮਿਲਦੇ ਹਾਂ ਕਿਸੇ ਐਸੀ ਹੀ ਹੋਰ ਵੀਡੀਓ ਦੇ ਨਾਲ ਤੁਹਾਡੇ ਨਾਲ, ਤੇ ਇਸ ਤਰੀਕੇ ਦੀ ਕੋਈ ਯੂਨੀਕ ਵੀਡੀਓ ਸਾਡੀ ਕੋਸ਼ਿਸ਼ ਹੁੰਦੀ ਕਿ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਹੀਏ। ਹੁਣ ਦਿਓ ਇਜਾਜ਼ਤ, ਰੱਬ ਰੱਖਾ ਸਾਰੇ ਬੇਲੀਓ।